ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ ਆਪਾਂ ਤੇ ਗੱਲ ਕਰੀਏ ਇਸੇ ਪੂਰੇ ਪ੍ਰਕਰਨ ਦੇ ਵਿੱਚੋਂ ਇੱਕ ਸਵਾਲ ਹੋਰ ਹੈ ਕਿ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦੀ ਰਣਨੀਤੀ ਜਿਹੜੀ ਆ ਉਹ ਕਿੱਥੇ ਘੜੀ ਗਈ ਜੀ? ਬਿਲਕੁਲ, ਬਹੁਤ ਵੱਡਾ ਸਵਾਲ ਹੈ। ਹੂੰ। ਜਿਸ ਕਦਰ ਪੰਜਾਬ ਪੁਲਿਸ ਨੇ ਐਕਸ਼ਨ ਲਿਆ, ਜੀ। ਜਿਸ ਕਦਰ ਉਹਦੇ ਨਾਲ ਕੇਂਦਰੀ ਸੁਰੱਖਿਆ ਦਸਤੇ ਇਨਵੋਲਵ ਹੋਏ, ਜਿਸ ਕਦਰ ਇਹਦੇ ਵਿੱਚ NIA ਸ਼ਾਮਲ ਹੋਈ, ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ, ਹਾਂਜੀ, ਜਿਸ ਕਦਰ 4 ਤੋਂ ਬਾਅਦ ਇੱਕ ਹੋਰ ਉਹਦੇ ਚਾਚੇ ਨੂੰ ਮਿਲਾ ਕੇ 5 ਦੇ ਉੱਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਇਆ ਗਿਆ, ਜਿਸ ਕਦਰ ਪਹਿਲਾਂ 4 ਤੇ ਫਿਰ ਇੱਕ 5ਵਾਂ ਉਹਦੇ 5 ਨੂੰ ਅਸਾਮ ਦੀ ਜੇਲ੍ਹ 'ਚ ਪਹੁੰਚਾਇਆ ਗਿਆ ਜੀ, ਜਿਸ ਕਦਰ ਦੇਸ਼ ਦੀਆਂ ਹੁਣ 13 ਜੇਲ੍ਹਾਂ ਨੂੰ ਆਇਡੈਂਟੀਫਾਈ ਕਰ ਲਿਆ ਗਿਆ ਕਿ ਇਹਨਾਂ ਜੇਲ੍ਹਾਂ ਦੇ ਵਿੱਚ ਪੰਜਾਬ ਤੋਂ ਇਹ ਬੰਦੇ ਪਹੁੰਚਾਉਣੇ ਨੇ, ਖਾਸ ਕਰ ਉਹ ਦੱਖਣੀ ਸੂਬਿਆਂ ਦੀਆਂ ਜੇਲ੍ਹਾਂ ਨੇ, ਇਹਨਾਂ ਜਿਨ੍ਹਾਂ ਨੂੰ ਮਤਲਬ ਆਇਡੈਂਟੀਫਾਈ ਕੀਤਾ, ਜ਼ਿਆਦਾਤਰ ਜੇਲ੍ਹਾਂ ਉਹ ਨੇ। ਸੋ ਇਹ ਸਾਰੀ ਪ੍ਰਕਿਰਿਆ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਇਹਦੇ ਵਿੱਚ ਸਿੱਧਾ ਕੇਂਦਰੀਆਂ ਏਜੰਸੀਆਂ ਇਨਵੋਲਵ, ਤੇ ਜੇਕਰ ਇਹ ਸਾਰੇ ਤੱਥ ਇਹ ਦੱਸਦੇ ਨੇ, ਇਹ ਸਾਰਾ ਵਰਤਾਂਤ, ਇਹ ਕਹਾਣੀ ਘੜਦਾ ਹੈ ਕਿ ਭਾਈ ਕੇਂਦਰ ਇਹਦੇ ਵਿੱਚ ਸਿੱਧਾ ਇਨਵੋਲਵ ਹੈ, ਕੇਂਦਰੀ ਏਜੰਸੀਆਂ ਇਹਦੇ ਵਿੱਚ ਸਿੱਧੀਆਂ ਇਨਵੋਲਵ ਨੇ, ਉਹਨਾਂ ਦੀ ਨਜ਼ਰ, ਉਹਨਾਂ ਦੀ ਪੜਤਾਲ, ਉਹਨਾਂ ਦੇ ਹੁਕਮ, ਉਹਨਾਂ ਦੀ ਤਾਮੀਲ, ਉਹ ਸਾਰਾ ਕੁਛ ਹੈ। ਇਹਦਾ ਮਤਲਬ ਰਣਨੀਤੀ ਤਾਂ ਫਿਰ ਦਿੱਲੀ ਉਹ ਘੜੀ ਗਈ ਨਾ, ਫਿਰ ਪੰਜਾਬ ਤਾਂ ਨਹੀਂ ਘੜੀ ਗਈ ਜੀ। ਤੇ ਫਿਰ ਦਿੱਲੀ ਘੜੀ ਕਿੱਥੇ ਗਈ, ਇਹ ਸਾਰਿਆਂ ਦੇ ਮਨ 'ਚ ਸਵਾਲ ਹੈ। ਪੰਜਾਬ ਦੀ ਸਫਾ ਦੇ ਵਿੱਚ, ਪੰਜਾਬ ਦੇ ਮੀਡੀਆ ਦੇ ਵਿੱਚ, ਪੰਜਾਬ ਦੇ ਰਾਜਨੀਤਿਕ ਗਲਿਆਰਿਆਂ ਦੇ ਵਿੱਚ, ਪੁਲਿਸ ਦਸਤਿਆਂ ਦੇ ਵਿੱਚ ਇਹ ਖਾਸੀ ਚਰਚਾ ਹੈ ਕਿ ਯਾਰ ਇਹ ਸਾਰਾ ਕੁਝ ਉਸੇ ਦਿਨ ਤਾਂ ਨਹੀਂ ਹੋਇਆ ਜਿੱਦਣ ਸਾਡੇ ਮੁੱਖ ਮੰਤਰੀ ਸਾਹਿਬ ਨੇ ਸੁਰੱਖਿਆ ਦਸਤੇ ਮੰਗੇ ਸੀ ਅਮਿਤ ਸ਼ਾਹ ਦੇ ਡਰਾਇੰਗ ਰੂਮ 'ਚ ਬੈਠ ਕੇ। ਠੀਕ ਹੈ, ਕਿ ਉਹ ਦਸਤੇ ਕੀ ਸੱਚਮੁੱਚ ਹੋਲੇ ਮਹੱਲੇ ਲਈ ਮੰਗੇ ਸੀ, ਕਿ ਉਹ ਦਸਤੇ ਸੱਚਮੁੱਚ G20 ਸੰਮੇਲਨ ਲਈ ਮੰਗੇ ਸੀ, ਜਾਂ ਉਸ ਨੂੰ ਪਤਾ ਸੀ ਆ ਸਾਰਾ ਕੁਛ ਹੋਣਾ, ਜਾਂ ਉਸ ਸਮੇਂ ਤੈਅ ਹੋਇਆ ਸਾਰਾ ਕੁਛ ਹੋਣਾ। ਇਹ ਚਰਚਾਵਾਂ ਨੇ। ਨਾ ਤਾਂ ਕੇਂਦਰ ਦੇ ਗ੍ਰਹਿ ਵਿਭਾਗ ਨੇ ਕੋਈ ਇਸ ਮਸਲੇ ਤੇ ਹਾਲੇ ਤੱਕ ਟਿੱਪਣੀ ਕੀਤੀ ਹੈ, ਨਾ ਪੰਜਾਬ ਸਰਕਾਰ ਜਾਂ ਪੰਜਾਬ ਦੇ ਗ੍ਰਹਿ ਵਿਭਾਗ ਨੇ ਜਾਂ ਪੁਲਿਸ ਨੇ ਇਸ ਦਾ ਕੋਈ ਖੁਲਾਸਾ ਕੀਤਾ। ਪਰ ਇਸ ਗੱਲ ਦੀਆਂ ਚਰਚਾਵਾਂ ਨੇ ਕਿ ਸਾਰਾ ਕੁਛ ਦਿੱਲੀ ਦੇ ਇਸ਼ਾਰੇ ਤੇ, ਦਿੱਲੀ ਦੀ ਸਹਿਮਤੀ ਤੇ, ਦਿੱਲੀ ਵੱਲੋਂ ਘੜੀ ਗਈ ਰਣਨੀਤੀ ਦੇ ਤਹਿਤ ਹੋ ਰਿਹਾ। ਤਾਂ ਹੀ ਇਹਦੇ ਵਿੱਚ NIA ਸ਼ਾਮਲ ਹੈ, ਤਾਂ ਹੀ ਕਹਿੰਦੇ NSA ਇਹ ਕਾਨੂੰਨ ਲੱਗਿਆ। ਸੋ ਇਸ ਲਈ ਰਾਸ਼ਟਰੀ ਸੁਰੱਖਿਆ ਕਾਨੂੰਨ ਲੱਗਣਾ, ਉਹ ਕਹਿੰਦੇ ਕਿ ਉਹ ਤਾਂ ਹੀ ਲੱਗਿਆ ਜੇਕਰ, ਕਿਉਂਕਿ ਜਦੋਂ ਆਹ ਹੁੰਦਾ ਕਿ ISI ਇਨਵੋਲਵ ਹੈ ਜੀ, ਉੱਥੋਂ ਫੰਡਿੰਗ ਹੈ ਜੀ, ਆਹ ਸਾਰੇ ਤੱਥ ਨੇ ਜੀ ਸਾਡੇ ਕੋਲ, ਅਸੀਂ ਸਬੂਤ ਕੱਢ ਲਏ ਜੀ। ਸਵਾਲ ਇਹ ਕਿ ਜੇਕਰ ਇੰਨੇ ਸਬੂਤ ਸੀ ਪ੍ਰਵੀਨ ਜੀ, ਤਾਂ ਇੱਕ ਦਿਨ ਦੇ ਵਿੱਚ ਤਾਂ ਸੰਬੰਧ ਨਹੀਂ ਬਣ ਜਾਂਦਾ ਤੁਹਾਡਾ, ਮਤਲਬ ਕਿ ਜੇ ISI ਨਾਲ ਸੰਬੰਧ ਬਣਦਾ ਤਾਂ ਫਿਰ ਦੁਬਈ 'ਚ ਬਣ ਗਿਆ ਹੋਊਗਾ। ਫਿਰ ਏਅਰਪੋਰਟ ਤੇ ਉਤਰਦੇ ਹੋਏ ਕਿਉਂ ਨਹੀਂ ਗ੍ਰਿਫਤਾਰ ਕਰ ਲਿਆ ਜੀ? ਕੀ ਉਸ ਨੂੰ ਵੱਡਾ ਹੋਣ ਦਿੱਤਾ ਗਿਆ, ਜਾਂ ਅਜੇ ਹੋਰ ਵੱਡਾ ਕਰਨਾ ਹੈ, ਜਾਂ ਇਹ ਪਤਾ ਹੀ ਨਹੀਂ ਬੰਦੇ ਨੂੰ ਕਿ ਹਾਂ ਮੈਂ ਕਿਹਦੀ ਸਕ੍ਰਿਪਟ ਤੇ ਕੰਮ ਕਰ ਰਿਹਾ? ਕੀ ਅੰਮ੍ਰਿਤਪਾਲ ਕਿਸੇ ਰਾਜਨੀਤੀ ਦਾ ਸ਼ਿਕਾਰ ਹੈ, ਜਾਂ ਰਾਜਨੀਤੀ ਦਾ ਹਿੱਸਾ ਬਣ ਕੇ ਕੰਮ ਕਰ ਰਿਹਾ, ਜਾਂ ਹੁਣ ਅੱਜ ਨਵੀਂ ਰਾਜਨੀਤੀ ਸ਼ੁਰੂ ਹੋਈ ਹੈ ਉਹਦੇ ਨਾਂ ਤੇ? ਕੀ ਉਸ ਨੂੰ ਮਤਲਬ ਕਿ ਬਿਲਕੁਲ ਹੁਣ ਛਾਂਗ ਦਿੱਤਾ ਗਿਆ, ਜਾਂ ਛਾਂਗ ਦੇਣਾ, ਜਾਂ ਦਰਕਨਾਰ ਕਰ ਦੇਣਾ, ਜਾਂ ਅਜੇ ਹੋਰ ਵੱਡਾ ਕਰਨਾ? ਪ੍ਰਵੀਨ ਜੀ, ਅਚਾਨਕ ਇੱਕ ਨਾਮ ਘੁੰਮ ਰਿਹਾ, ਆਨੰਦਪੁਰ ਖਾਲਸਾ ਫੋਰਸ। ਜੀ ਘੁੰਮ ਰਿਹਾ। ਕੋਈ ਕਹਿੰਦਾ ਆਨੰਦਪੁਰ ਕੀ ਫੌਜ, ਕੋਈ ਕਹਿੰਦਾ ਨਹੀਂ ਅਕਾਲ ਪੁਰਖ ਕੀ ਫੌਜ, ਨਹੀਂ ਕਹਿੰਦੇ ਜੀ ਆਨੰਦਪੁਰ ਖਾਲਸਾ ਫੋਰਸ। ਸੋ ਏਦਾਂ ਦੇ ਨਾਂ, AKF ਕਹਿੰਦੇ ਜੀ ਉਹਦੇ ਪਿੰਡ ਘਰ ਦੇ ਦਰਵਾਜ਼ੇ ਤੇ ਵੀ ਲਿਖਿਆ, ਉਹਦੇ ਪਿੰਡ 'ਚ ਕਹਿੰਦੇ ਜੀ ਉਹਨਾਂ ਦੀਆਂ ਜੈਕਟਾਂ ਵੀ ਮਿਲ ਗਈਆਂ, ਉਹਦੇ ਪਰ ਵੀ ਲਿਖਿਆ। ਕਹਿੰਦੇ ਜੀ ਉਹਦੇ ਕੋਲ ਹਥਿਆਰ ਮਿਲੇ ਨੇ, ਗੋਲ ਚੱਕਰ ਮਾਰ ਕੇ ਮੀਡੀਆ ਵਾਲੇ ਸਾਡੇ ਉਹ ਵੀ ਦਿਖਾ ਰਹੇ ਨੇ ਕਿ ਦੇਖੋ ਇਹਨਾਂ ਤੇ ਵੀ ਲਿਖਿਆ। ਸਵਾਲ ਇਹ ਹੈ ਕਿ 18 ਤਰੀਕ ਤੋਂ ਬਾਅਦ ਇਹ ਚੀਜ਼ਾਂ ਕਿਉਂ ਨਜ਼ਰ ਆਈਆਂ? ਦਰਵਾਜ਼ਾ ਪਹਿਲਾਂ ਕਿਉਂ ਨਹੀਂ ਦਿਖ ਗਿਆ? ਗੱਡੀਆਂ ਪਹਿਲਾਂ ਕਿਉਂ ਨਹੀਂ ਦਿਖ ਗਈਆਂ? ਸਟicker ਪਹਿਲਾਂ ਕਿਉਂ ਨਹੀਂ ਦਿਖ ਗਏ? ਹਥਿਆਰਾਂ ਦੇ ਉਹ ਪਹਿਲਾ ਪ੍ਰੋਗਰਾਮ ਅਸੀਂ ਕਿਉਂ ਨਹੀਂ? ਕੀ ਜਿਹੜੀ ਚਰਚਾ ਇਹ ਛਿੜੀ ਸੀ ਪੰਜਾਬ ਦੀਆਂ ਧਾਰਮਿਕ ਸਭਾ ਦੇ ਵਿੱਚ ਕਿ ਜੀ ਉਸ ਨੂੰ ਕੱਲ ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵਾਂਗ ਬਿਠਾਇਆ ਜਾ ਸਕਦਾ ਜੀ, ਉਸ ਨੂੰ ਤਾਂ ਜੀ ਆਨੰਦਪੁਰ ਸਾਹਿਬ ਦੇ ਦੇਣਾ ਜੀ, ਉਹ ਤਾਂ ਲੰਗਰ ਹਾਲ ਤੇ ਕਬਜ਼ਾ ਕਰ ਸਕਦਾ ਜੀ, ਕੀ ਇਹ ਕੜੀ ਉਹਦੇ ਨਾਲ ਜੋੜੀ ਜਾ ਰਹੀ ਹੈ ਜਾਂ ਜੁੜ ਗਈ ਹੈ? ਕੀ AKF ਉਸ ਕੜੀ ਦਾ ਹਿੱਸਾ ਸੀ ਜਾਂ ਬਣਾ ਦਿੱਤਾ ਗਿਆ ਹੁਣ? ਸੋ ਇਸ ਲਈ ਇਹ ਸਾਰੀ ਰਣਨੀਤੀ ਦੇ ਪਿੱਛੇ ਕੀ ਕੇਂਦਰ ਹੈ? ਪ੍ਰਵੀਨ ਜੀ, ਆਪਾਂ ਇਸੇ ਪ੍ਰੋਗਰਾਮ ਚਰਚਾ ਕੀਤੀ ਸੀ ਕਿ ਰੱਖੜੇ ਪਰਿਵਾਰ ਦਾ ਵੱਡਾ ਮੁੰਡਾ ਆਪਣੀ ਭਤੀਜੀ ਦੇ ਵਿਆਹ 'ਚ ਪੰਜਾਬ ਪਰਤਦਾ ਹੈ ਤੇ ਉਸ ਨੂੰ ਦਿੱਲੀ ਏਅਰਪੋਰਟ ਤੋਂ ਇਹ ਕਹਿ ਕੇ ਮੋੜ ਦਿੱਤਾ ਜਾਂਦਾ ਕਿ ਤੂੰ ਕਿਸਾਨ ਅੰਦੋਲਨ ਦੇ ਵਿੱਚ ਫੰਡ ਭੇਜ ਕੇ ਲੰਗਰ ਲਵਾਇਆ। ਬਿਲਕੁਲ ਬਿਲਕੁਲ। ਤੇ ਫਿਰ ਜੇਕਰ ਉਸ ਇੱਕ ਕਿਸਾਨ ਅੰਦੋਲਨ 'ਚ ਯੋਗਦਾਨ ਪਾਉਣ ਤੇ ਤੁਸੀਂ ਐ ਨਿਸ਼ਾਨੇ ਕਰਕੇ ਵਾਪਸ ਭੇਜ ਸਕਦੇ ਹੋ, ਤੇ ਤੁਸੀਂ ਅੰਮ੍ਰਿਤਪਾਲ ਨੂੰ ਤਾਂ ISI ਦਾ ਏਜੰਟ ਦੱਸ ਰਹੇ ਹੋ, ਤੇ ਫਿਰ ਤੁਹਾਡੀ ਇੰਨੀ ਏਜੰਸੀ ਖੁਫੀਆ
ਘਟੀਆ ਕਿਵੇਂ ਕੰਮ ਕਰਦੀ ਸੀ, ਤੁਹਾਨੂੰ ਪਤਾ ਨਹੀਂ ਲੱਗਿਆ। ਉਹ ਦੁਬਈ ਤੋਂ ਆ ਗਿਆ, ਉਰੇ ਆ ਕੇ ਉਹਨੇ ਗਰੁੱਪ ਬਣਾ ਲਿਆ, ਹੈ ਨਾ, ਉਹਨੇ ਵਹੀਰ ਇਕੱਠੀ ਕਰ ਲਈ, ਹੈ ਨਾ ਜੀ, ਉਹਨੇ ਵਾਰਸ ਪੰਜਾਬ ਦਾ ਆਗੂ ਬਣ ਗਿਆ, ਤੇ ਉਹ ਪ੍ਰਚਾਰ ਕਰ ਰਿਹਾ ਜੀ, ਉਹ ਨਸ਼ੇ ਛਡਾ ਰਿਹਾ ਜੀ, ਉਹ ਅੰਮ੍ਰਿਤ ਛਕਾ ਰਿਹਾ ਜੀ, ਹੈ ਉਹ ਕਰ ਰਿਹਾ ਕਿ ਜਾਂ ਆਈਸੀਆਈ ਦਾ ਏਜੰਟ ਕਰ ਰਿਹਾ, ਫਿਰ ਫੜ ਲੈਂਦੇ ਉਸ ਦਿਨ। ਇਹ ਵੱਡਾ ਸਵਾਲ ਪੁਲਿਸ ਦੇ ਏਜੰਸੀਆਂ ਦੇ ਸਾਹਮਣੇ ਖੜਾ ਹੈ। ਇਹਦੇ ਜਵਾਬ ਆਉਣ ਵਾਲੇ ਸਮੇਂ 'ਚ ਦੇਣੇ ਪੈਣੇ ਆ। ਜੇ ਲੋਕਾਂ ਦੀ ਕਚਹਿਰੀਆਂ 'ਚ ਨਹੀਂ ਹੈ, ਮੀਡੀਆ 'ਚ ਨਹੀਂ, ਤਾਂ ਕੋਰਟ ਕਚਹਿਰੀ ਦੇਣੇ ਪੈਣੇ ਆ। ਉਸੇ ਤਰ੍ਹਾਂ ਅੰਮ੍ਰਿਤਪਾਲ ਨੂੰ ਪੇਸ਼ ਕਰਨਾ ਪੈਣਾ, ਜੇਕਰ ਇਹ ਸਮਝਦੇ ਆ ਕਿ ਸਾਡੀ ਕਾਰਵਾਈ ਸਹੀ ਹੈ। ਜੇ ਪੇਸ਼ ਨਹੀਂ ਕਰ ਪਾਉਂਦੇ ਜਾਂ ਨਹੀਂ ਕੀਤਾ ਜਾਂਦਾ, ਤਾਂ ਇਹਦੇ ਪਿੱਛੇ ਪੁਲਿਸ ਦੇ ਉੱਤੇ ਇੱਕ ਵੱਡਾ ਹੋਰ ਸਵਾਲੀਆ ਨਿਸ਼ਾਨ ਲੱਗ ਜਾਣਾ, ਜਿਹੜਾ 84 ਦਾ ਅਜੇ ਖੜਾ ਹੈ, ਜੇ ਉਸ ਪੰਜਾਬ ਦੇ ਦੌਰ ਦਾ ਖੜਾ ਹੈ। ਸੋ ਇਸ ਲਈ ਇਹ ਰਣਨੀਤੀ ਪਿੱਛੇ ਲੋਕਾਂ ਨੂੰ ਜਾਂ ਆਵਾਮ ਨੂੰ ਜਾਂ ਵਾਰਿਸ ਪੰਜਾਬ ਦੇ ਉਹਦੇ ਸਮਰਥਕਾਂ ਨੂੰ ਜਾਂ ਪੰਜਾਬ ਦੇ ਵਿੱਚ ਆਮ ਲੋਕਾਂ ਦੀਆਂ ਪਿੰਡਾਂ ਦੀਆਂ ਸਾਡੀਆਂ ਜਿਹੜੀਆਂ ਮਤਲਬ ਕਿ ਸੱਥਾਂ ਲੱਗਦੀਆਂ ਨੇ, ਉਹਦੇ ਵਿੱਚ ਚਰਚਾ ਹੈ ਕਿ ਬਾਈ ਜੀ ਇਹ ਰਣਨੀਤੀ ਤਾਂ ਦਿੱਲੀੋਂ ਘੜੀ ਗਈ ਆ, ਉੱਥੋਂ ਹੀ ਤਾਈਓ ਟੁਕੜੀਆਂ ਆਈਆਂ ਸੀ। ਕਹਿਣ ਵਾਲੇ ਤਾਂ ਇਹ ਵੀ ਦੱਸਦੇ ਨੇ ਪ੍ਰਵੀਨ ਜੀ ਕਿ ਸਾਰੀ ਕਾਰਵਾਈ 22 ਤਰੀਕ ਤੋਂ ਬਾਅਦ ਪੈਣੀ ਸੀ, ਜਦੋਂ G20 ਸੰਮੇਲਨ ਦੀ ਦੂਸਰੀ ਬੈਠਕ ਦਾ ਦੌਰ ਵੀ ਅੰਮ੍ਰਿਤਸਰ 'ਚ ਨਿਬੜ ਪੈਣਾ ਸੀ। ਪਰ ਅਚਾਨਕ ਜੇ 22 ਤੋਂ ਬਾਅਦ ਪੈਣੀ ਸੀ, ਫਿਰ 18 ਦੀ ਲੋੜ ਕੀ ਪਈ? ਜੀ ਅਜਿਹਾ ਕੀ ਸੀ ਕਿ ਉਹ 18 ਨੂੰ? ਇਹਦੇ ਪਿੱਛੇ ਕੋਈ ਕਾਰਨ ਹੈ, ਕੋਈ ਤੱਥ ਹੈ? ਤੇ ਦੂਸਰਾ ਸਵਾਲ ਇਹਦੇ ਵਿੱਚ ਇਹ ਵੀ ਖੜਾ ਹੈ ਕਿ ਜੇਕਰ ਅੰਮ੍ਰਿਤਪਾਲ ਪੁਲਿਸ ਦੀ ਗਿਰਫਤ 'ਚ ਨਹੀਂ ਹੈ, ਜੇਕਰ ਅੰਮ੍ਰਿਤਪਾਲ ਪੁਲਿਸ ਦੇ ਕੰਟਰੋਲ ਤੋਂ ਬਾਹਰ ਹੈ, ਜੇਕਰ ਉਹ ਪੰਜਾਬ ਦੇ ਵਿੱਚ ਹੈ, ਤਾਂ ਪੰਜਾਬ 'ਚ ਤਾਂ ਨੈਟ ਬੰਦ ਹੈ ਭਾਈ। ਹਾਂਜੀ, ਪਰ ਉਹ ਜੇ ਕਿਤੇ ਇਹੋ ਜਿਹੇ ਕਿਸੇ ਟਿਕਾਣੇ ਤੇ ਘਰਾਂ 'ਚ ਵਾਈਫਾਈ ਚੱਲਦੇ ਨੇ, ਜੇ ਉਹ ਪੰਜਾਬ 'ਚੋਂ ਬਾਹਰ ਨਿਕਲ ਗਿਆ, ਫਿਰ ਉਹ ਕਿਤੇ ਵੀ ਨੈਟ ਚੱਲਦਾ ਹੈ। ਅਜੇ ਤੱਕ ਉਹਦੀ ਕੋਈ ਵੀਡੀਓ, ਅਜੇ ਤੱਕ ਉਹਦਾ ਕੋਈ ਕਲਿੱਪ, ਅਜੇ ਤੱਕ ਉਹਦਾ ਕੋਈ ਸੁਨੇਹਾ ਕਿਉਂ ਨਹੀਂ ਆਇਆ? ਬੇਸ਼ੱਕ ਇੱਥੇ ਟਵੀਟ ਬੰਦ ਹੋ ਗਏ ਨੇ ਪ੍ਰਵੀਨ ਜੀ, ਪੰਜਾਬ ਦੇ ਵਿੱਚ ਇਸ ਮੌਕੇ 70-75 ਬੰਦਿਆਂ ਦੇ ਅਕਾਊਂਟ ਬੰਦ ਕਰ ਦਿੱਤੇ ਗਏ ਨੇ। ਠੀਕ ਹੈ, ਜਿਹਦੇ ਵਿੱਚ ਕਰੀਬ ਮਤਲਬ ਕਿ ਸਿਮਰਜੀਤ ਮਾਨ ਜਿਹੜੇ ਮੈਂਬਰ ਪਾਰਲੀਮੈਂਟ ਆ, ਉਹ ਕੁਝ ਹੋਰ ਸੰਗਠਨਾਂ ਦੇ, ਕੁਝ ਮੀਡੀਆ ਦੇ, ਕੁਝ ਵਿਅਕਤੀ ਵਿਸ਼ੇਸ਼ ਦੇ ਟਵੀਟ ਬੰਦ ਕਰ ਦਿੱਤੇ ਗਏ ਨੇ। ਸੋ ਇਹ ਸਾਰਾ ਕੁਝ ਉਹ ਕਹਿੰਦੇ ਜੀ 8 ਟੀਮਾਂ NIA ਦੀਆਂ ਪੰਜਾਬ ਪਹੁੰਚ ਗਈਆਂ ਨੇ, 6 ਫਾਈਨਾਂਸ ਕੰਪਨੀਆਂ ਤੇ 458 ਦੇ ਕਰੀਬ ਬੰਦੇ ਰਡਾਰ ਤੇ ਨੇ, ਜਿਸ ਚੋਂ 114 ਬੰਦੇ ਕਹਿੰਦੇ ਸੀ ਗ੍ਰਿਫਤਾਰ ਕਰ ਲਏ ਨੇ ਜੀ, ਜਿਨ੍ਹਾਂ ਤੇ NIA ਲਾਇਆ। ਉਹਦੇ ਚ ਚਾਚਾ ਹਰਜੀਤ ਸਿੰਘ ਹੈ ਨਾ, ਉਹ NSA ਤਹਿਤ ਜਿਹਨੂੰ ਉੱਥੇ ਭੇਜਿਆ ਆਸਾਮ ਦੇ ਵਿੱਚ, ਉਹ ਚ ਚਾਚਾ ਉਹਦਾ ਅੰਮ੍ਰਿਤਪਾਲ ਦਾ ਹਰਜੀਤ ਸਿੰਘ ਹੈ। ਫਾਈਨਾਂਸਰ ਹੈ ਕਹਿੰਦੇ ਦਲਜੀਤ ਸਿੰਘ ਕਲਸੀ ਜੀ, ਹੈ ਨਾ, ਉਹ ਹੈ ਗੁਰਪ੍ਰੀਤ ਸਿੰਘ ਹੈ, ਭਗਵੰਤ ਸਿੰਘ ਹੈ, ਬਾਜੇ ਕੇ ਹੈ, ਇਹਨਾਂ ਨੂੰ ਉੱਥੇ ਆਸਾਮ ਭੇਜਿਆ ਗਿਆ। ਸੋ ਇਸ ਲਈ ਇਹ ਸਾਰੇ ਸਵਾਲ ਯੂੰ ਦੇ ਤਿਉਂ ਖੜੇ ਨੇ ਕਿ ਰਣਨੀਤੀ ਪੰਜਾਬ ਦੇ ਗ੍ਰਹਿ ਮੰਤਰੀ ਕੋਲ ਬੈਠ ਕੇ ਘੜੀ ਗਈ, DGP ਘੜੀ ਗਈ, ਤੇ ਕਹਿੰਦੇ ਕਿ ਜਾਂ ਇਹ ਸਿਰਫ ਮੋਹਰੇ ਨੇ, ਰਣਨੀਤੀ ਤਾਂ ਦਿੱਲੀ 'ਚ ਘੜੀ ਗਈ, ਤੇ ਉਹ ਉੱਥੇ ਦੀ ਮਤਲਬ ਸਿਸਟਮ ਨੇ ਘੜੀ, ਉੱਥੇ ਦੀਆਂ ਏਜੰਸੀਆਂ ਨੇ ਘੜੀ। ਤੇ ਕਹਿੰਦੇ ਕੁਝ ਪੰਨੇ ਮਤਲਬ ਕਿ ਦਾਅਵਾ ਕੀਤਾ ਜਾਂਦਾ ਕਿ ਉਹ ਸਕ੍ਰਿਪਟ ਦਾ ਹਿੱਸਾ ਹੀ ਅੰਮ੍ਰਿਤਪਾਲ ਸ਼ਿਕਾਰ ਹੋ ਕੇ ਰਹਿ ਗਿਆ, ਤੇ ਉਦੋਂ ਅਗਲੇ ਪੰਨੇ ਉਹਨੂੰ ਪਤਾ ਹੀ ਨਹੀਂ ਸੀ, ਉਹਨੂੰ ਲੱਗਿਆ ਕਿ ਇੱਥੇ ਚੈਪਟਰ ਸ਼ਾਇਦ ਖਤਮ ਹੈ। ਪਰ ਕਹਿੰਦੇ ਅਗਲੇ ਪੰਨੇ ਪੁਲਿਸ ਕੋਲ ਸੀ, ਜਾਂ ਅਗਲੇ ਪੰਨੇ ਪੰਜਾਬ ਸਰਕਾਰ ਕੋਲ ਸੀ, ਜਿਹੜੇ 18 ਤਰੀਕ ਤੋਂ ਸ਼ੁਰੂ ਹੋਏ ਨੇ। ਪਰ ਕੀ ਇਹ ਕਿਤਾਬ ਬੰਦ ਹੋ ਰਹੀ ਹੈ ਜਾਂ ਇੱਕ ਨਵਾਂ ਅਧਿਆਇ ਸ਼ੁਰੂ ਹੋ ਰਿਹਾ, ਇਹ ਅਜੇ ਸਵਾਲਾਂ ਦੇ ਘੇਰੇ 'ਚ ਹੈ ਜੀ।